ये मंदिर आज आपको अंदर से दिखाते हैं, जो कि 1947 से बंद पड़ा है। ये पाकिस्तान और इंडिया के बॉर्डर के करीब एक गांव है, पाकिस्तानी पंजाब का इलाका। सारी तफसीलात इस वीडियो में आपको देते हैं। अस्सलाम वालेकुम, मैं औरंगजेब बेग, तुसी देख रहे हो मीडिया टॉप। ਤੇ ਇਸ ਵੇਲੇ ਮੈਂ ਮੌਜੂਦ ਹੈਗਾ ਪਿੰਡ ਲਾਲੀਆਂ। ਇਹ ਪਿੱਛੇ ਲਿਖਿਆ ਗਵਰਨਮੈਂਟ ਗਰਲਜ਼ ਹਾਈ ਸਕੂਲ ਲਾਲੀਆਂ। ਕਿਉਂ ਚਾਚਾ ਜੀ ਲਾਲੀਆਂ ਹੀ ਪਿੰਡ ਨੇ ਨਾ? ਜੀ ਲਾਲੀਆਂ। ਤੇ ਤੁਸੀਂ ਇੱਥੋਂ ਦੇ ਹੀ ਹੋ? ਹਾਂਜੀ। ਤੇ ਮੰਦਿਰ ਇੱਥੇ ਕਿੱਥੇ ਹੈਗਾ ਜੇ? ਮੰਦਿਰ ਹੈ ਇੱਕ। ਇਹ ਪੁਰਾਣਾ ਮੰਦਿਰ ਹੈ? ਹਾਂਜੀ। ਕਿੰਨਾ ਕੁ ਪੁਰਾਣਾ? ਹਿੰਦੂਆਂ ਦੇ ਵਕਤ ਦਾ। ਤੇ ਕਦੀ ਇੱਥੇ ਮਤਲਬ ਤੁਸੀਂ ਵੇਖਿਆ ਨਿੱਕੇ ਹੁੰਦੇ ਕਿ ਹਿੰਦੂ ਇੱਥੇ ਹੁੰਦੇ ਸਨ ਕਿ ਨਹੀਂ? ਇੱਥੇ ਬਹੁਤ ਹਿੰਦੂ ਸੀ ਇਸ ਪਿੰਡ 'ਚ? ਆਹੋ। ਅੱਛਾ ਅੱਛਾ ਅੱਛਾ, ਇਹ ਪਿੰਡ ਹਿੰਦੂਆਂ ਦਾ ਸੀ ਜ਼ਿਆਦਾ? ਹਿੰਦੂਆਂ ਦਾ ਪਿੰਡ ਬਹੁਤਾ ਸੀ। ਠੀਕ ਹੈ ਠੀਕ ਹੈ। ਉਧਰ ਚਲੇ ਗਏ 47 ਇਹਦੇ। ਆਹ 47। ਤੇ ਮੁਸਲਮਾਨ ਫਿਰ ਆਏ ਨਾ ਕੁਝ ਉਧਰੋਂ ਵੀ? ਉਧਰੋਂ ਇੱਧਰ ਆ ਗਏ ਅਸੀਂ ਮੁਸਲਮਾਨ ਆ, ਉਧਰੋਂ ਇੱਧਰ ਆਏ ਦੇ ਅਸੀਂ। ਤੁਸੀਂ ਕਿੱਥੋਂ ਆਏ ਸੋ? ਉਧਰੋਂ ਹਿੰਦੁਸਤਾਨ ਚ। ਠੀਕ, ਤੁਹਾਡੇ ਵੱਡੇ। ਆਹੋ। ਤੇ ਤੁਹਾਡੀ ਪਦਾਇਸ਼ ਇੱਧਰ ਦੀ ਹੈ ਨਾ? ਉਧਰ ਦੀ ਕਿਹੜਾ ਪਿੰਡ ਸੀ? ਪੋਲਾ ਤਹਿਸੀਲ? ਗੁਰਦਾਸਪੁਰ। ਤਹਿਸੀਲ ਪਠਾਨਕੋਟ ਤੇ ਜ਼ਿਲ੍ਹਾ ਗੁਰਦਾਸਪੁਰ। ਅੱਛਾ, ਪੋਲਾ ਪਿੰਡ ਤੋਂ ਆਏ ਹੋ। ਹਾਂਜੀ। ਤੇ ਇਸ ਪਿੰਡ ਦੇ ਬਾਰਡਰ ਨੇੜੇ ਹੀ ਇੱਥੋਂ? 5-6-7 ਮੀਲ। ਤੇ ਇਹ ਮੰਦਰ ਜਦੋਂ ਨਿੱਕੇ ਸੋ ਉਦੋਂ ਸਹੀ ਹਾਲਤ 'ਚ ਵੇਖਿਆ? ਜਦੋਂ ਅਸੀਂ ਆਏ ਉਹਦੇ ਮੰਦਿਰ ਇੱਥੇ ਹਿੰਦੂਆਂ ਨੇ ਬਾਰੇ ਦਾ ਜੀ। ਨਹੀਂ ਉਂਝ ਸਹੀ ਸੀ ਉਦੋਂ? ਆਹ ਸਹੀ ਇਸੇ ਤਰ੍ਹਾਂ ਦੇ। ਅੱਛਾ। ਬਣੇ ਦਾ ਇਸੇ ਤਰ੍ਹਾਂ ਸੀ। ਤੇ ਕੋਈ ਪੱਕੇ ਘਰ ਵੀ ਆਏ ਸਨ ਉਦੋਂ ਹਿੰਦੂਆਂ ਦੇ? ਆਹੋ ਬੜੇ ਬੜੇ ਚਵਾਰੇ ਸੀ ਇੱਥੇ ਖੱਤਰੀਆਂ ਦੇ? ਆ ਖੱਤਰੀਆਂ ਦੇ। ਤੇ ਹੁਣ ਹੈ ਨਹੀਂ ਕੋਈ ਵੀ? ਕੋਈ ਨਹੀਂ, ਢਾਸ਼ ਵੀ ਜਿਹੜੇ ਸੱਕਰ ਦੀ ਜੰਗ ਲੱਗੀ ਤੇ ਅਸੀਂ ਉਜੜ ਕੇ ਚਲੇ ਗਏ ਇੱਥੋਂ। ਅੱਛਾ, ਜਦੋਂ 71 ਦੀ ਜੰਗ ਲੱਗੀ ਪਿੰਡ ਖਾਲੀ ਹੋ ਗਏ ਸਨ? ਪਿੰਡ ਖਾਲੀ ਹੋ ਗਏ ਰਹੇ, ਬਲਕਿ ਬੈਂਕ ਤੱਕ ਸ਼ੱਕਰਗੜ੍ਹ ਤੱਕ। ਤੇ ਅੱਛਾ, ਤੇ ਇਹ ਹੁਣ ਮੰਦਰ ਇਸ ਪਿੰਡ 'ਚ ਦੋ ਨੇ, ਇੱਕ ਬਾਹਰ ਮੈਂ ਵੇਖਿਆ ਪਿੰਡੋਂ ਬਾਹਰ ਪਿਆਰੀਆਂ 'ਚ, ਉਹ ਜਿੱਥੇ ਦਰਬਾਰ ਵੀ ਬਣਿਆ ਉਹ। ਆਹੋ ਹਾਂ। ਤੇ ਕਿਆ ਹੈ? ਅੱਛਾ ਅੱਛਾ, ਲਓ ਜੀ ਦੋਸਤੋ, ਚਾਚਾ ਜੀ ਨੇ ਇਹਨਾਂ ਨੇ ਸਾਨੂੰ ਗੱਲਾਂ ਦੱਸੀਆਂ। ਤੇ ਇਹ ਪਿੰਡ ਲਾਲੀਆਂ। ਤੇ ਚਲੋ ਹੁਣ ਤੁਹਾਨੂੰ ਵਿਖਾਲਨੇ ਆ ਇੱਥੇ ਜਿਹੜਾ ਮੰਦਿਰ ਹੈਗਾ, ਠੀਕ ਹੈ ਨਾ। ਬਾਰਿਸ਼ ਹੋ ਰਹੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਚਿੱਕੜ ਵਗੈਰਾ। ਜਦੋਂ ਮੈਂ ਨਿਕਲਿਆ ਸੀ ਉਦੋਂ ਤੇ ਧੁੱਪ ਲੱਗੀ ਸੀ, ਲੇਕਿਨ ਰੱਬ ਦੇ ਕੰਮ ਨੇ। ਇਹ ਮੰਦਿਰ ਹੈਗਾ, ਠੀਕ ਹੈ ਨਾ। ਤੇ ਇਹਦੇ ਹੁਣ ਕੋਲ ਜਾ ਕੇ ਤੁਹਾਨੂੰ ਵਿਖਾਲਨੇ ਆ। ਇਹਦੇ ਇਹ ਜਨਾਬ ਇੱਕ ਮਿੰਟ ਤੁਸੀਂ ਵੀਡੀਓ ਨਾਲ ਜੁੜੇ ਰਹਿਣ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਇਹ ਪਿੰਡ ਜਿਹੜਾ ਲਾਲੀਆਂ, ਇੱਥੇ ਬੜੇ ਚੁਬਾਰੇ ਸਨ, ਬੜੇ ਅਮੀਰ ਲੋਕ ਸਨ ਹਿੰਦੂ 1947 ਵੇਲੇ। ਤੇ ਫਿਰ ਉਹ ਜਿਹੜਾ ਹੈਗਾ ਉਹ ਚਲੇ ਗਏ ਇੱਥੋਂ। ਅੱਜ ਹੁਣ ਉਹਨਾਂ ਦੀਆਂ ਯਾਦਾਂ ਇੱਥੇ ਮੌਜੂਦ ਨੇ। ਦੋ ਮੰਦਿਰ ਨੇ, ਇੱਕ ਮੰਦਿਰ ਪੈਲੀਆਂ 'ਚ ਬਾਹਰ ਬਣਿਆ ਤੇ ਦੂਸਰਾ ਮੰਦਿਰ ਇਹ ਹੈਗਾ, ਠੀਕ ਹੈ ਨਾ। ਇਹ ਮੈਂ ਅੰਦਰੋਂ ਵੀ ਤੁਹਾਨੂੰ ਵਿਖਾਲਦਾ, ਲੇਕਿਨ ਇਹ ਦਿਖਾ ਲਾਂ ਉੱਤੇ ਦਰਖਤ ਉੱਗੇ ਸਨ ਜਿਹੜੇ ਕੱਟੇ ਗਏ ਨੇ। ਦਰਖਤ ਜਿਹੜੇ ਨੇ ਛਾਂਗੇ ਗਏ ਨੇ। ਇਹ ਬਹੁਤ ਕਦੀਮੀ ਮੰਦਿਰ ਹੈ ਕਿਉਂਕਿ ਛੋਟੀ ਇੱਟ ਨਾਲ ਬਣਿਆ। ਇਹ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ, ਇਹ ਪਿਲਰਸ ਹੈਗੇ ਨੇ ਵਿੱਚ। ਇਹ ਖੂਬਸੂਰਤ ਮਿਹਰਾਬ ਬਣੇ ਨੇ, ਠੀਕ ਹੈ ਨਾ। ਤੇ ਇਹਦਾ ਡੂਮ ਹੈਗਾ। ਤੇ ਹੁਣ ਜਨਾਬ ਇਹ ਤੁਹਾਨੂੰ ਇਹ ਕੋਲ ਦਰਖਤ ਵੀ ਨੇ ਕੁਛ। ਇਹ ਪਹਿਲਾਂ ਇਹਦਾ ਫਰੰਟ ਵਿਖਾਲਦੇ ਆ, ਠੀਕ ਹੈ ਨਾ। ਫਿਰ ਅੰਦਰੋਂ ਵੀ ਜਿਹੜਾ ਨਾ ਉਹ ਤੁਹਾਨੂੰ ਵਿਖਾ ਲਾਂਗੇ। ਅੱਛਾ, ਇਹ ਸਾਰਾ ਏਰੀਆ ਜਿਹੜਾ ਨਾ ਇਹ ਮੰਦਿਰ ਦਾ ਹੀ ਹੁੰਦਾ ਸੀ, ਠੀਕ ਹੈ ਨਾ। ਇਹ ਮੰਦਿਰ ਦੀ ਜਗ੍ਹਾ ਸੀ, ਅੱਜ ਵੀ ਮੰਦਿਰ ਦੀ ਜਗ੍ਹਾ ਹੀ ਹੈ। ਲੇਕਿਨ ਇਹ ਜਨਾਬ ਤੁਸੀਂ ਦੇਖ ਸਕਦੇ ਹੋ, ਠੀਕ ਹੈ ਨਾ। ਖੂਹ ਕਿੱਥੇ ਜੀ? ਇੱਥੇ ਜਨਾਬ। ਅੱਛਾ, ਇੱਥੇ ਖੂਹ ਸੀ? ਅੱਛਾ ਜੀ, ਚਲੋ। ਖੂਹ ਦੇ ਬੱਚੇ ਨੇ ਨਿਸ਼ਾਨਦੇਹੀ ਕੀਤੀ ਹੈ ਜੀ। ਤੇ ਨਲਕੇ 'ਚ ਪਾਣੀ ਨਹੀਂ ਹੁੰਦਾ? ਤੇ ਇਹ ਜਨਾਬ ਹੁਣ ਅਸੀਂ ਤੁਹਾਨੂੰ ਅੰਦਰ ਥੋੜਾ ਜਿਹਾ ਵਿਖਾਲਦੇ ਆ। ਇਹ ਟੈਂਪਲ, ਠੀਕ ਹੈ ਨਾ। ਇਹ ਦਰਵਾਜ਼ਾ ਤੇ ਇਹਦਾ ਟੁੱਟ ਗਿਆ, ਲੇਕਿਨ ਇੱਥੇ ਦਰਵਾਜ਼ਾ ਹੁੰਦਾ ਸੀ। ਇਹ ਦੀਏ ਵਗੈਰਾ ਰੱਖਣ ਦੀ ਜਗ੍ਹਾ। ਤੇ ਇਹ ਹੁਣ ਅੰਦਰ ਇਹ ਜਨਾਬ ਹੁਣ ਦੇਖ ਸਕਦੇ ਹੋ ਤੁਸੀਂ। ਹਾਂਜੀ, ਇਸ ਵੇਲੇ ਮੈਂ ਮੌਜੂਦ ਹਾਂ ਜੀ ਮੰਦਿਰ ਦੇ ਅੰਦਰ, ਠੀਕ ਹੈ ਨਾ। ਇਹ ਮੂਰਤੀ ਸਥਾਨ 3 ਨੇ, ਇੱਕ ਹੈ, ਦੂਸਰਾ ਆਇਆ ਵੇ, ਠੀਕ ਹੈ ਨਾ, ਔਰ ਤੀਸਰਾ ਹੈ। ਤੇ ਬਹੁਤ ਹੀ ਬੁਰੀ ਹਾਲਤ ਹੈ ਕਿਉਂਕਿ ਬੜਾ ਕਦੀਮੀ ਮੰਦਿਰ ਹੈਗਾ ਪਿੰਡ ਲਾਲੀਆਂ। ਇਹ ਬਾਰਡਰ ਦੇ ਬਿਲਕੁਲ ਨਾਲ ਪਿੰਡ ਹੈ। ਜੈਸਾ ਕਿ ਤੁਹਾਨੂੰ ਸ਼ੁਰੂ ਤੋਂ ਬਜ਼ੁਰਗਾਂ ਦੀ ਇੱਕ ਗੁਫ਼ਤਗੂ ਵੀ ਸੁਣਾਈਏ, ਅਚਾਨਕ ਰੈਂਡਮਲੀ ਸਾਨੂੰ ਮਿਲੇ ਸਨ ਤੇ ਉਹਨਾਂ ਕੋਲ ਪੁੱਛਿਆ ਤੇ ਬਿਲਕੁਲ ਬਾਰਡਰ ਨਾਲ। ਤੇ ਇਹ ਅੱਜ ਵੀ ਜਨਾਬ ਇਸ ਪਿੰਡ ਦੇ ਵਿੱਚ ਇਹ ਪੁਰਾਣੀਆਂ ਦੋ ਚੀਜ਼ਾਂ ਮੌਜੂਦ ਨੇ। ਅੱਛਾ, ਇਹ ਇੱਥੇ ਤੁਸੀਂ ਦੇਖੋਗੇ ਨਾ ਤੇ ਮੰਦਿਰ ਜਿਹੜਾ ਨਾ, ਇਹਦੇ ਇਹ ਛੋਟੀ ਇੱਟ ਜਿਹੜੀ ਨਾ ਨਜ਼ਰ ਆ ਰਹੀ ਹੈ। ਤੇ ਇਹ ਵਿੱਚ ਜਨਾਬ ਮਿੱਟੀ ਵੀ ਲੱਗੀ ਹੈ, ਯਾਨੀ ਇਹ ਲੱਗੀ ਹੈ ਮਿੱਟੀ ਦੀ ਚਨਾਈ, ਠੀਕ ਹੈ ਨਾ। ਇਹ ਦੇਖੋ ਇਹ ਮਿੱਟੀ ਹੈ। ਤੇ ਇਹਦੇ ਨਾਲ ਨਾਲ ਦੂਜਾ ਮਸਾਲਾ ਵੀ ਹੈਗਾ ਪੱਕਾ, ਇਹ ਜਿਹੜਾ ਦਾਲਾਂ ਦਾ ਤੇ ਉਹ ਝੂਨੇ ਦਾ ਬਣਾਇਆ ਜਾਂਦਾ ਸੀ। ਇਹ ਯਾਨੀ ਇਹ ਮਿੱਟੀ ਹੈ, ਮਿੱਟੀ ਦੀ ਚਨਾਈ, ਇਹ ਮਸਾਲੇ ਦੀ ਚਨਾਈ, ਇਹ ਛੋਟੀ ਇੱਟ ਪਤਾਸ ਇੱਟ। ਤੇ ਇਹ ਫਿਰ ਉੱਤੇ ਜਨਾਬ ਮਸਾਲੇ ਦੇ ਨਾਲ ਲਿੰਬਿਆ। ਇਹ ਜਿਹੜੇ ਬਣੇ ਨਾ ਮਸਾਲੇ ਨਾਲ, ਦੇਖੋ ਇਹ ਜਿਹੜੇ ਗੁੰਬਦ ਬਣੇ ਨੇ ਵਿੱਚ ਪਿੱਲਰ, ਇਹ ਮਸਾਲਾ ਹੈ, ਚਿੱਟਾ ਝੂਨਾ, ਠੀਕ ਹੈ ਨਾ। ਇਹ ਦੇਖੋ ਭੁਰਨ ਡਿਆ। ਇਹ ਦੇਖੋ ਤੁਸੀਂ। ਹਾਂਜੀ, ਇਹ ਭੁਰਦਾ ਪਰ ਸਾਰਾ ਕੁਝ। ਇਹ ਦੇਖੋ ਤੁਸੀਂ, ਇਹ ਪਤਾ ਨਹੀਂ ਕਿਸ ਮਕਸਦ ਲਈ ਸੀ।
ਇਹ ਦੇਖੋ ਤੁਸੀਂ ਇਹ ਜਨਾਬ ਤੁਸੀਂ ਦੇਖ ਸਕਦੇ ਹੋ ਹੁਣ ਇਹ ਅੰਦਰ ਇੱਟਾਂ ਟੁੱਟ ਫੁੱਟ ਦਾ ਸ਼ਿਕਾਰ ਨੇ ਠੀਕ ਹੈ ਨਾ ਤੇ ਇਹ ਮੂਰਤੀ ਸਥਾਨ ਤ੍ਰਿਮੂਰਤੀ ਇੱਕ ਮੂਰਤੀ ਸਥਾਨ ਹੈ ਵੇ ਦੂਸਰਾ ਹੈ ਤੀਸਰਾ ਹੈ ਵੇ ਇਹ ਤੁਸੀਂ ਦੇਖ ਸਕਦੇ ਹੋ ਅੱਛਾ ਬੜਾ ਖੂਬਸੂਰਤ ਮੰਦਿਰ ਬਣਾਇਆ ਗਿਆ ਸੀ ਜਿਹਦੇ ਅੰਦਰ ਅੱਜ ਵੀ ਨਕਸ਼ਨਕਾਰੀ ਮੌਜੂਦ ਹੈ ਤੁਸੀਂ ਇਹ ਦੇਖ ਸਕਦੇ ਹੋ ਠੀਕ ਹੈ ਨਾ ਇਹ ਦੇਖੋ ਇਹ ਤੁਸੀਂ ਦੇਖ ਕੇ ਨਾ ਦੱਸਣਾ ਕਿ ਕਿਹੜਾ ਮੰਦਿਰ ਹੋ ਸਕਦਾ ਹੈ ਖਾਸ ਤੌਰ ਤੇ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕ ਵੇਖ ਰਹੇ ਨੇ ਤੁਹਾਨੂੰ ਮੈਂ ਸਾਰੀਆਂ ਦੀ ਅੰਦਰ ਦੀ ਬਰੀਕੀ ਦੇ ਨਾਲ ਚੀਜ਼ਾਂ ਦਿਖਾ ਲਵਾਂ ਤੁਸੀਂ ਫਿਰ ਪਛਾਣਨਾ ਠੀਕ ਹੈ ਨਾ ਕਿ ਕ੍ਰਿਸ਼ਨਾ ਮੰਦਿਰ ਹੈ ਜਾਂ ਇਹ ਕਿਹੜਾ ਮੰਦਿਰ ਹੋ ਸਕਦਾ ਠੀਕ ਹੈ ਨਾ ਇਹ ਦੇਖੋ ਖੂਬਸੂਰਤ ਉਸ ਦੌਰ ਦੀ ਨਕਸ਼ਕਾਰੀ ਅੱਜ ਵੀ ਆ ਦੇਖੋ ਤੁਸੀਂ ਨਾ ਦੇਖੋ ਨਾ ਬਹੁਤ ਹੀ ਆਲੀਸ਼ਾਨ ਕਿਸਮ ਦੀ ਨਕਸ਼ਨਕਾਰੀ ਅੰਦਰ ਇਹ ਉਹੀ ਜਦੋਂ ਦਾ ਮੰਦਿਰ ਬਣਾਇਆ ਗਿਆ ਹੈ ਇਹ ਜਨਾਬ ਮੰਦਿਰ ਪਿੰਡ ਲਾਲੀਆਂ ਦਾ ਜਿਹੜਾ ਕਿ ਤੁਹਾਨੂੰ ਅੰਦਰੋਂ ਵੀ ਵਿਖਾਲਦੇ ਆ ਠੀਕ ਹੈ ਨਾ ਇਹ ਇੱਕ ਸਾਈਡ ਤੋਂ ਦਾ ਪੋਰਸ਼ਨ ਹੈਗਾ ਇਹ ਸਾਰਾ ਏਰੀਆ ਮੰਦਿਰ ਕੰਪਲੈਕਸ ਹੈਗਾ ਸੀ ਟੈਂਪਲ ਕੰਪਲੈਕਸ ਸੀ ਕਿਉਂਕਿ ਹਿੰਦੂ ਸਨ ਇੱਥੇ ਇਹ ਦੇਖੋ ਅੱਜ ਵੀ ਇਹਦੀਆਂ ਕੁਝ ਪੁਰਾਣੀਆਂ ਇਮਾਰਤਾਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਛੋਟੀ ਬਿਲਡਿੰਗ ਦਾ ਛੋਟੀ ਇੱਟ ਨਾਲ ਬਣੀਆਂ ਨੇ ਆ ਦੇਖੋ ਨਾ ਇਹਦੇ ਕੋਲ ਛੋਟੀਆਂ ਇੱਟਾਂ ਲੱਗੀਆਂ ਇਹ ਬਿਲਕੁਲ ਮੰਦਿਰ ਦੇ ਕੋਲ ਜਿਹੜਾ ਚੀਜ਼ਾਂ ਹੈਗੀਆਂ ਨੇ ਮੰਦਿਰ ਇਹ ਹਾਤਾ ਸੀ ਇੱਥੇ ਕਮਰੇ ਦੱਸਿਆ ਬਣੇ ਹੁੰਦੇ ਸਨ ਕਿਸੇ ਦੌਰ ਦੇ ਵਿੱਚ ਜਿਹੜੇ ਕਿ ਹੁਣ ਇੱਥੇ ਟੁੱਟ ਗਏ ਨੇ ਲੇਕਿਨ ਉਹਨਾਂ ਦਾ ਮਲਬਾ ਯਾਨੀ ਇੱਟਾਂ ਛੋਟੀਆਂ ਅੱਜ ਵੀ ਮੌਜੂਦ ਨੇ ਦੇਖੋ ਇਹ ਸਾਰੀਆਂ ਛੋਟੀਆਂ ਇੱਟਾਂ ਨੇ ਠੀਕ ਹੈ ਨਾ ਮਲਬਾ ਜਗ੍ਹਾ ਜਗ੍ਹਾ ਤੁਹਾਨੂੰ ਛੋਟੀਆਂ ਇੱਟਾਂ ਦਾ ਨਜ਼ਰ ਆਏਗਾ ਤੇ ਪੁਰਾਣੇ ਦਰਖਤ ਤੇ ਇੱਥੇ ਖੂਹ ਹੁੰਦਾ ਸੀ ਤੇ ਹੁਣ ਜਨਾਬ ਤੁਹਾਨੂੰ ਮੰਦਿਰ ਦੇ ਅੰਦਰੋਂ ਵੀ ਵਿਖਾਲਨੇ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਆ ਜਿਹੜਾ 1947 ਵਾਲਾ ਬੰਦ ਮੰਦਿਰ ਹੈ ਪਤਾ ਨਹੀਂ ਕਿੰਨੇ ਬਜ਼ੁਰਗਾਂ ਦੀਆਂ ਯਾਦਾਂ ਨੇ ਇੱਥੇ ਕਿੰਨੀਆਂ ਉਹਨਾਂ ਦੀਆਂ ਇਹ ਇੱਥੇ ਆਪਣਾ 1947 ਤੋਂ ਪਹਿਲਾਂ ਆਪ ਵਰਸ਼ਿਪ ਕਰਦੇ ਹੁੰਦੇ ਸਨ ਕਿੱਥੋਂ ਕਿੱਥੋਂ ਲੋਕ ਆਉਂਦੇ ਹੁੰਦੇ ਸਨ ਇਹ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਰਿਹਾ ਮੰਦਿਰ ਤੇ ਇਹ ਦੇਖੋ ਤੁਸੀਂ ਕਾਲਾ ਹੋ ਗਿਆ ਕਿਉਂਕਿ ਇਹਨੂੰ ਉਹੀ ਆਖਰੀ ਵਾਰੀ ਰੰਗ ਜਾਂ ਚੂਨਾ ਹੋਇਆ ਸੀ ਜਿਹੜਾ 1947 ਤੋਂ ਪਹਿਲੇ ਹਿੰਦੂ ਕਮਿਊਨਿਟੀ ਨੇ ਕੀਤਾ ਸੀ ਹੁਣ ਇਸ ਪੂਰੇ ਇਲਾਕੇ 'ਚ ਕੋਈ ਵੀ ਹਿੰਦੂ ਘਰ ਐਸਾ ਮੌਜੂਦ ਨਹੀਂ ਹੈਗਾ ਜਿਹੜਾ ਇੱਥੇ ਆ ਕੇ ਵਰਸ਼ਿਪ ਕਰ ਸਕੇ ਜਾਂ ਇੱਥੇ ਰਹਿੰਦਾ ਹੋਏ ਲੇਕਿਨ ਉਸ ਦੇ ਬਾਵਜੂਦ ਇਹ ਮੰਦਿਰ ਅੱਜ ਮੌਜੂਦ ਹੈ ਇਹ ਪਿੰਡ ਲਾਲੀਆਂ ਉਹਦਾ ਵਿਊ ਤੁਹਾਨੂੰ ਬਾਹਰੋਂ ਦਿਖਾ ਰਿਹਾ ਇਹਦੇ ਅੰਦਰ ਮੰਦਿਰ ਹੈਗਾ ਇਸ ਪਿੰਡ ਦੀ ਇੱਕ ਹੋਰ ਮੰਦਿਰ ਦੀ ਵੀਡੀਓ ਮੈਂ ਆਲਰੇਡੀ ਅਪਲੋਡ ਕਰ ਚੁੱਕਿਆ ਉਹ ਸ਼ਿਵ ਮੰਦਿਰ ਹੈਗਾ ਉਹ ਬਾਹਰ ਖੇਤਾਂ ਦੇ ਵਿੱਚ ਉਹ ਵੀ ਤੁਸੀਂ ਵੇਖ ਸਕਦੇ ਹੋ ਅੱਲਾ ਹਾਫਿਜ਼